ਹਿੰਦੂਆਂ ਬਾਰੇ ਇਬਨ ਬਤੂਤਾ ਦਾ ਫੈਸਲਾ। ਇੱਕ ਪ੍ਰਸਿੱਧ ਵਿਦਵਾਨ ਇਬਨ ਬਤੂਤਾ ਦੋਵਾਂ ਭਾਈਚਾਰਿਆਂ ਵਿਚਕਾਰ ਸਬੰਧਾਂ ਦੀ ਖਾੜੀ ਨੂੰ ਬਹੁਤ ਹੀ ਵਿਲੱਖਣਤਾ ਨਾਲ ਲੱਭਦਾ ਹੈ। ਉਹ ਦੱਸਦਾ ਹੈ, ਹਿੰਦੂ ਅਤੇ ਮੁਸਲਮਾਨ ਵੱਖਰੇ ਕੁਆਰਟਰਾਂ ਅਤੇ ਪੂਰੀ ਤਰ੍ਹਾਂ ਵੱਖ-ਵੱਖ ਭਾਈਚਾਰਿਆਂ ਵਿੱਚ ਰਹਿੰਦੇ ਸਨ। ਹਿੰਦੂਆਂ ਨੇ ਡਾਈਨਿੰਗ ਜਾਂ ਵਿਆਹ ਦੁਆਰਾ ਮੁਸਲਮਾਨਾਂ ਨਾਲ ਕੋਈ ਸਮਾਜਿਕ ਸੰਭੋਗ ਕਾਰਵਾਈ ਨਹੀਂ ਬਣਾਈ ਰੱਖਿਆ। ਉਹ ਮੁਸਲਮਾਨਾਂ ਨੂੰ ਛੂਹਣ ਜਾਂ ਉਨ੍ਹਾਂ ਦੇ ਭੋਜਨ ਦੀ ਖੁਸ਼ਬੂ ਨੂੰ ਵੀ ਪ੍ਰਦੂਸ਼ਣ ਸਮਝਦੇ ਸਨ। ਜੇਕਰ ਕੋਈ ਮਾਸੂਮ ਬੱਚਾ ਕੁਝ ਵੀ ਖਾ ਲੈਂਦਾ ਹੈ ਜਿਸ ਵਿੱਚੋਂ ਮੁਸਲਮਾਨ ਨੇ ਹਿੱਸਾ ਲਿਆ ਸੀ, ਤਾਂ ਹਿੰਦੂ ਬਜ਼ੁਰਗ ਉਸ ਨੂੰ ਕੁੱਟਦੇ ਸਨ ਅਤੇ ਗਾਂਦਾ ਗੋਬਰ ਖਾਣ ਲਈ ਮਜਬੂਰ ਕਰਦੇ ਸਨ ਜੋ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਸ਼ੁੱਧ ਹੁੰਦਾ ਹੈ। ਇਸ ਤੋਂ ਇਲਾਵਾ ਉਹ ਮੁਸਲਮਾਨਾਂ ਪ੍ਰਤੀ ਹਿੰਦੂ ਰਵੱਈਏ ਕਾਰਨ ਬਹੁਤ ਗੰਭੀਰ ਅਸੁਵਿਧਾ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਈ ਵਾਰ ਉਨ੍ਹਾਂ ਦੇ ਹੱਥੋਂ ਇਸ ਅਣਮਨੁੱਖੀ ਵਿਵਹਾਰ ਦਾ ਸ਼ਿਕਾਰ ਹੋਇਆ ਸੀ। ਹਾਲਾਂਕਿ ਧਾਰਮਿਕ ਗਤੀਵਿਧੀਆਂ ਦੇ ਮੀਡੀਆ ਦੁਆਰਾ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵੀ ਅਸਫਲ ਰਹੀਆਂ ਅਤੇ ਇਸ ਲਈ ਅਜਿਹੇ ਮਾਹੌਲ ਵਿੱਚ ਉਨ੍ਹਾਂ ਵਿਚਕਾਰ ਅਸਲ ਵਿੱਚ ਮੇਲ ਮਿਲਾਪ ਅਸੰਭਵ ਸੀ। ਰਹੱਸਵਾਦੀ ਅੰਦੋਲਨਾਂ ਦੁਆਰਾ ਅਨੁਯਾਈਆਂ ਦੀ ਇੱਕ ਬਹੁਤ ਵੱਡੀ ਗਿਣਤੀ ਸਿੱਧੇ ਤੌਰ ਤੇ ਆਕਰਸ਼ਿਤ ਨਹੀਂ ਕੀਤੀ ਜਾ ਸਕਦੀ ਹੈ ਅਤੇ ਸੱਚਾਈ ਇਹ ਹੈ ਕਿ ਦੋਵੇਂ ਭਾਈਚਾਰਿਆਂ ਨੂੰ ਚੀਨੀ ਕੰਧ ਦੁਆਰਾ ਵੰਡਿਆ ਗਿਆ ਸੀ। ਵਿਦਵਾਨ ਦੇ ਇੱਕ ਦ੍ਰਿਸ਼ਟੀਕੋਣ ਦੀ ਰੋਸ਼ਨੀ ਵਿੱਚ ਸਮੇਂ ਦੇ ਨਾਲ ਗਿਣਤੀ ਬਹੁਤ ਘਟ ਗਈ ਅਤੇ ਦੋ ਆਰਥੋਡਾਕਸ ਧਰਮਾਂ ਨੇ ਕੱਟੜਪੰਥੀ ਤੱਤਾਂ ਦੀ ਅਚਾਨਕ ਘੁਸਪੈਠ ਤੋਂ ਗੰਭੀਰਤਾ ਨਾਲ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਦਿਖਾਇਆ। ਉਨ੍ਹਾਂ ਨੇ ਆਪਣੇ ਆਪ ਦੇ ਕਾਰਜਕਾਲ ਦਾ ਪਿੱਛਾ ਕੀਤਾ, ਇੱਕ ਨਦੀ ਦੇ ਦੋ ਕਿਨਾਰਿਆਂ ਵਰਗਾ, ਉਨ੍ਹਾਂ ਦੇ ਵਿਚਕਾਰ ਵਗਦੀ ਧਾਰਾ ਦੁਆਰਾ ਵੱਖ ਕੀਤਾ ਗਿਆ। ਦੋਵਾਂ ਨੂੰ ਜੋੜਨ ਵਾਲਾ ਪੁਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲਤਾ ਨਾਲ ਖਤਮ ਹੋ ਗਿਆ। ਭਾਵੇਂ ਕੋਈ ਅਸਥਾਈ ਪੁਲ ਸੀ, ਉਹ ਕੁਝ ਹੀ ਸਮੇਂ ਵਿੱਚ ਟਹਿ ਗਿਆ।